ਦੁਨੀਆ ਇਤਿਹਾਸ ਦੇ ਉਸ ਮੋੜ ਵੱਲ ਵਧ ਰਹੀ ਹੈ ਜਦੋਂ ਜਵਾਨ ਅਤੇ ਕਿਸਾਨ ਦੀ ਅਹਿਮੀਅਤ ਸਭ ਤੋਂ ਵੱਧ ਵਧਣ ਵਾਲੀ ਹੈ। ਸ਼ੁਕਰ ਪਰਮਾਤਮਾ ਦਾ ਕਿ ਇਹਨਾਂ ਕਿੱਤਿਆਂ ਵਿੱਚ ਸਿੱਖ ਦੁਨੀਆ ਦੇ ਸਭ ਤੋਂ ਮਾਹਰ ਕਿਰਤੀ ਹਨ। ਇਹ ਹਾਲਾਤ ਸਿੱਖਾਂ ਲਈ ਦੁਨੀਆ ਵਿੱਚ ਤਰੱਕੀ ਦੇ ਨਵੇਂ ਮੌਕੇ ਖੋਲ੍ਹਣ ਜਾ ਰਹੇ ਨੇ। ਇਹ ਮੌਕੇ ਇੰਨੇ ਵਿਸ਼ਾਲ ਹੋਣਗੇ ਕਿ ਸਿੱਖ ਵੀ ਸ਼ਾਇਦ ਇਸ ਗੱਲ ਦਾ ਸਹੀ ਅੰਦਾਜ਼ਾ ਨਹੀਂ ਲਗਾ ਪਾ ਰਹੇ। ਅਜਿਹੇ ਹੀ ਇੱਕ ਨਵੇਂ ਮੌਕੇ ਦੀ ਗੱਲ ਕਰਦੇ ਹਾਂ। ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੈ ਕਿ ਹੁਣ ਕੈਨੇਡਾ ਵਿੱਚ PR ਹਾਸਲ ਕਰਕੇ ਵੀ ਫੌਜ ਵਿੱਚ ਭਰਤੀ ਹੋਇਆ ਜਾ ਸਕਦਾ ਹੈ। ਤੁਹਾਨੂੰ ਪਤਾ ਹੀ ਹੈ, ਰੂਸ ਅਤੇ ਯੂਕਰੇਨ ਜੰਗ ਲਗਾਤਾਰ ਵੱਡੀ ਹੁੰਦੀ ਜਾ ਰਹੀ ਹੈ। ਦੁਨੀਆ ਭਰ ਦੇ ਸਾਰੇ ਅਖਬਾਰਾਂ ਦੀਆਂ ਪ੍ਰਮੁੱਖ ਸੁਰਖੀਆਂ ਹੁਣ ਕੋਰੋਨਾ ਮਹਾਮਾਰੀ ਤੋਂ ਹਟ ਕੇ ਜੰਗ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ ਹਨ। ਪੱਛਮੀ ਮੁਲਕ ਜਵਾਨਾਂ ਦੀ ਤੰਗੀ ਚੱਲ ਰਹੇ ਨੇ। ਕਾਰਨ ਦੋ ਨੇ। ਇੱਕ ਪਾਸੇ ਆਬਾਦੀ ਬੁੱਢੀ ਹੋ ਰਹੀ ਹੈ ਅਤੇ ਜਵਾਨਾਂ ਨੇ ਪਿਛਲੇ ਵਰ੍ਹਿਆਂ 'ਚ ਨਿਆਣੇ ਜੰਮਣੋਂ ਕੰਨੀ ਕਤਰਾ ਲਈ। ਪਰ ਜਦੋਂ ਦੇਸ਼ਾਂ ਲਈ ਜੰਗਾਂ ਦੇ ਹਾਲਾਤ ਬਣਨ ਤਾਂ ਜਵਾਨਾਂ ਦਾ ਖਾਪਾ ਕੌਣ ਪੂਰਾ ਕਰੇ? ਹੁਣ ਕੈਨੇਡਾ ਆਪਣਾ ਇਹ ਖਾਪਾ ਸਿੱਖਾਂ ਰਾਹੀਂ ਪੂਰਾ ਕਰਨਾ ਚਾਹੁੰਦਾ ਹੈ। ਕੈਨੇਡਾ ਸਰਕਾਰ ਦੇ ਇਸ ਨਵੇਂ ਫੈਸਲੇ ਨੂੰ ਇਸ ਤੱਥ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ। ਦੁਨੀਆ ਸਿੱਖ ਫੌਜੀਆਂ ਦੀ ਬਹਾਦਰੀ ਪਹਿਲੇ 2 ਵਿਸ਼ਵ ਯੁੱਧਾਂ ਵਿੱਚ ਬਾਖੂਬੀ ਦੇਖ ਚੁੱਕੀ ਹੈ। ਪੱਛਮੀ ਮੁਲਕਾਂ ਦਾ ਗਠਜੋੜ ਸਿੱਖ ਫੌਜੀਆਂ ਨੂੰ ਇੱਕ ਵਾਰ ਫੇਰ ਆਪਣੇ ਪਾਲੇ ਵਿੱਚ ਖੜਾ ਦੇਖਣਾ ਚਾਹੁੰਦਾ ਹੈ। ਇਸ ਨਵੇਂ ਹੁਕਮ ਤੋਂ ਪਹਿਲਾਂ ਕੈਨੇਡੀਅਨ ਫੌਜ ਵਿੱਚ ਭਰਤੀ ਹੋਣ ਲਈ ਕੈਨੇਡਾ ਦੀ ਨਾਗਰਿਕਤਾ ਦੀ ਸ਼ਰਤ ਲਾਜ਼ਮੀ ਸੀ। ਇਹ ਸ਼ਰਤ ਪੂਰੀ ਕਰਦਿਆਂ ਪੰਜਾਬ ਤੋਂ ਗਏ ਜ਼ਿਆਦਾਤਰ ਸਿੱਖ ਨੌਜਵਾਨ ਫੌਜ ਵਿੱਚ ਭਰਤੀ ਹੋਣ ਦੀ ਆਪਣੀ ਉਮਰ ਹੱਦ ਟਪਾ ਬੈਠਦੇ ਸਨ। ਪਰ ਹੁਣ PR ਲਈ ਫੌਜ ਵਿੱਚ ਭਰਤੀ ਖੁੱਲ੍ਹਣ ਤੋਂ ਬਾਅਦ ਪੰਜਾਬ ਤੋਂ ਕੈਨੇਡਾ ਪੜ੍ਹਨ ਜਾ ਰਹੇ ਵਿਦਿਆਰਥੀਆਂ ਕੋਲ ਉਮਰ ਹੱਦ ਰਹਿੰਦਿਆਂ ਕੈਨੇਡੀਅਨ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਹੋਵੇਗਾ। ਕੈਨੇਡਾ ਨੇ ਕਈ ਜੰਗਾਂ ਲੜਨ ਵਾਲੇ ਸਿੱਖ ਫੌਜੀ ਅਫਸਰ ਸਰਦਾਰ ਹਰਜੀਤ ਸਿੰਘ ਸੱਜਣ ਨੂੰ ਆਪਣਾ ਰੱਖਿਆ ਮੰਤਰੀ ਬਣਾਇਆ ਸੀ। ਕੈਨੇਡੀਅਨ ਫੌਜੀਆਂ ਨੂੰ ਦੁਨੀਆ ਭਰ ਵਿੱਚ ਫੌਜਾਂ ਦੇ ਮੁਕਾਬਲੇ ਬਹੁਤ ਵਧੀਆ ਸਹੂਲਤਾਂ ਅਤੇ ਸਿਖਲਾਈ ਦਿੱਤੀ ਜਾਂਦੀ ਹੈ। ਕੈਨੇਡਾ ਦੀ ਫੌਜ ਵਿੱਚ ਸਿੱਖ ਫੌਜੀ ਆਪਣੀਆਂ ਧਾਰਮਿਕ ਰੋਹ ਰੀਤਾਂ ਅਤੇ ਚਿੰਨ੍ਹਾਂ ਨਾਲ ਨੌਕਰੀ ਕਰ ਸਕਦੇ ਹਨ। ਕੈਨੇਡਾ ਦੀ ਆਰਮੀ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਿਆ ਜਾਵੇਗਾ।